ਬੰਦੇ ਇੰਨਾ ਪਿਆਰ, ਇੰਨਾ ਜੋਸ਼ ਨਾਲ ਸਵਾਗਤ ਕਰਦੇ ਆ, ਇੰਨਾ ਪਿਆਰ ਬਜ਼ੁਰਗ ਵੀ। ਤੇ ਨਾ ਮੈਂ ਜਦੋਂ ਸਟੇਜ ਤੇ ਚੜ੍ਹਦਾ ਹੈ ਤੇ ਮੈਨੂੰ ਇਹ ਲੱਗਦਾ ਯਾਰ ਵੀ ਇਹਨਾਂ ਲਈ ਤਾਂ ਧੰਨਵਾਦ ਸ਼ਬਦ ਹੀ ਕੁਛ ਨਹੀਂ ਹੈ। ਜਿਹੜੀਆਂ ਤੁਹਾਡੀਆਂ ਪਹਿਲੀਆਂ ਇਲੈਕਸ਼ਨ ਨੇ ਉਹਨਾਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਤਾਂ ਜਦੋਂ ਇਸ ਇਲਾਕੇ ਤੋਂ ਇਲੈਕਸ਼ਨ ਲੜਨ ਵਾਸਤੇ ਤਿਆਰੀ ਕਰਦੇ ਹੋ, ਲੋਕਾਂ ਦੇ ਵਿੱਚ ਆ ਕੇ ਵਿਚਰਦੇ ਹੋ, ਉਮੀਦ ਸੀਗੀ ਇੰਨੀ ਕਿ ਇਸ ਤਰੀਕੇ ਦੇ ਨਾਲ ਲੋਕਾਂ ਦਾ ਸਮਰਥਨ ਮਿਲ ਜੂ? ਨਹੀਂ, ਬਿਲਕੁਲ ਨਹੀਂ। ਮੈਨੂੰ ਨਾ ਐਕਚੁਅਲੀ ਲੋਕੀ ਦੇਖੋ ਜਿਨ੍ਹਾਂ ਨੇ ਸਮਰਥਨ ਦੇਣਾ ਹੈ ਨਾ, ਉਹ ਖੁੱਲ੍ਹ ਕੇ ਕਹਿ ਦਿੰਦੇ ਆ ਗੱਲ। ਕਹਿੰਦੇ ਬਾਈ ਜੀ ਜੇ ਤੁਸੀਂ ਪਾਰਟੀ ਵੱਲੋਂ ਖੜਦੇ ਨਾ ਤਾਂ ਤੁਹਾਨੂੰ ਅਸੀਂ ਤੁਰਨਾ ਹੀ ਨਹੀਂ ਸੀ ਤੁਹਾਡੇ ਨਾਲ। ਤੁਸੀਂ ਵੋਟ ਇਕੱਲੇ ਆਪਣੇ ਬਜ਼ੁਰਗਾਂ ਦੇ ਨਾਂ 'ਤੇ, ਆਪਣੇ ਫਾਦਰ ਸਾਹਿਬ ਦੇ ਨਾਂ 'ਤੇ ਮੰਗਦੇ ਹੋ, ਇਲੈਕਸ਼ਨ ਇਕੱਲੇ ਉਹਨਾਂ ਦੇ ਨਾਮ 'ਤੇ ਲੜਦੇ ਹੋ। ਅਸੀਂ ਤਾਂ ਤੁਹਾਨੂੰ ਪਿੱਠ ਹੁਣ ਦਿਖਾ ਹੀ ਨਹੀਂ ਸਕਦੇ। ਬਾਈ ਜੀ ਮੈਨੂੰ ਬਿਲਕੁਲ ਆਸ ਨਹੀਂ ਸੀ, ਮੈਨੂੰ ਗੁਰਸੇਵਕ ਸਿੰਘ ਜਵਾਰ ਕੇ ਧੱਕੇ ਨਾਲ ਲਿਆਇਆ। ਬਾਈ ਨਹੀਂ ਆਪਾਂ ਜਿੱਤਾਂਗੇ, ਆਪਾਂ ਇਕੱਲੇ ਬਜ਼ੁਰਗ ਦੇ ਨਾਂ 'ਤੇ ਇਲੈਕਸ਼ਨ ਲੜਨੀ ਹੈ, ਆਪਾਂ ਕਿਸੇ ਪਾਰਟੀ ਦੇ ਨਾਂ 'ਤੇ ਨਹੀਂ ਲੜਨੀ। ਹਰੇਕ ਬੰਦੇ ਦੇ ਮਨ ਦੇ ਵਿੱਚ ਰਿਸਪੈਕਟ ਹੈ। ਆਮ ਬੰਦਾ ਤਾਂ ਪਾਰਟੀਆਂ ਦੇ ਵਿਰੋਧ 'ਚ ਹੀ ਹੈ। ਜਿਹੜਾ ਬੰਦਾ ਪਾਰਟੀਆਂ ਨੂੰ ਗਾਲਾਂ ਕੱਢਦਾ ਹੈ ਯਾਰ ਇਹ ਸਾਰੇ ਚੋਰ ਹੈ, ਉਹ ਫਿਰ ਵੀ ਮੇਰੇ ਨਾਲ ਤੁਰਦਾ ਯਾਰ ਵੀ ਇਹ ਸ਼ਹੀਦ ਬੇਅੰਤ ਸਿੰਘ ਦਾ ਪੁੱਤਰ। ਸਾਡੇ ਜੇ ਫਾਦਰ ਦੀ ਰਿਸਪੈਕਟ ਹੈ ਹੀ ਆਮ ਸਿੱਖਾਂ ਦੇ ਮਨ ਦੇ ਵਿੱਚ, ਲੀਡਰ ਦੇ ਮਨ ਦੇ ਵਿੱਚ, ਤਾਂ ਉਦੋਂ ਤੱਕ ਹੀ ਉਹਦੇ ਲਈ ਬੇਅੰਤ ਸਿੰਘ ਸ਼ਹੀਦ ਹੈ ਜਿੰਨੀ ਦੇਰ ਮੈਂ ਉਹਦੀ ਪਾਰਟੀ ਨਾਲ ਜੁੜਿਆ ਹੈ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ। ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਅੰਦਰ ਇਲੈਕਸ਼ਨ ਦਾ ਦੌਰ ਹੈ, ਤਾਂ ਇਸੇ ਨੂੰ ਲੈ ਕੇ ਖਾਸ ਕਰ ਫਰੀਦਕੋਟ ਹਲਕੇ ਦੇ ਉੱਪਰ ਪੰਥਕ ਧਿਰਾਂ ਦੇ ਨਾਲ ਜਿਹੜਾ ਪੰਜਾਬੀ ਭਾਈਚਾਰਾ ਸਿੱਖ ਕੌਮ ਦੇ ਨਾਲ ਅੰਤਾਂ ਦਾ ਸਨੇਹ ਰੱਖਦਾ ਹੈ, ਤਾਂ ਉਹਨਾਂ ਦਾ ਧਿਆਨ ਕੇਂਦਰਿਤ ਹੈ। ਤੇ ਇਸੇ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਜਿੱਥੇ ਉਮੀਦਵਾਰ ਚੋਣ ਅਖਾੜੇ ਦੇ ਵਿੱਚ ਨੇ, ਉੱਥੇ ਹੀ ਪੰਥਕ ਪਰਿਵਾਰ ਦੇ ਨਾਲ, ਕੁਰਬਾਨੀ ਵਾਲੇ ਪਰਿਵਾਰ ਦੇ ਨਾਲ ਸੰਬੰਧਿਤ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਮਲੋਆ, ਉਹ ਵੀ ਚੋਣ ਅਖਾੜੇ ਦੇ ਵਿੱਚ ਨੇ। ਲਗਾਤਾਰ ਗਰਾਊਂਡ ਤੇ ਜਾ ਕੇ ਪ੍ਰਚਾਰ ਕਰਦੇ ਨਜ਼ਰ ਆਉਂਦੇ ਨੇ। ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ, ਗਰਾਊਂਡ ਤੇ ਜਾ ਕੇ ਪ੍ਰਚਾਰ ਕਰ ਰਹੇ ਹੋ ਲਗਾਤਾਰ, ਜਿੱਥੇ ਚੋਣ ਪ੍ਰਚਾਰ ਹੋ ਰਿਹਾ ਤਾਂ ਉੱਥੇ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੀ ਕੁਰਬਾਨੀ ਦਾ ਵੀ ਜ਼ਿਕਰ ਹੁੰਦਾ ਹੈ। ਤੇ ਸਭ ਤੋਂ ਪਹਿਲਾਂ ਦੱਸੋ ਕਿ ਲੋਕਾਂ ਦਾ ਜਿਹੜਾ ਟੇਸਟ ਹੈ ਕਿਸ ਤਰੀਕੇ ਦਾ ਨਜ਼ਰ ਆ ਰਿਹਾ ਹੈ? ਜੀ ਮੈਂ ਇਹ ਦੇਖਿਆ ਵੀ ਜਿੰਨਾ ਇਹ ਵਾਲਾ ਪੰਥਕ ਹਲਕਾ ਹੈ, ਜਿੰਨੀ ਸਿੱਖ ਮਾਈਂਡਡ, ਸਿੱਖੀ ਨੂੰ ਪਿਆਰ ਕਰਨ ਵਾਲੇ ਲੋਕ ਮੈਂ ਸਮਝਦਾ ਵੀ ਇਸ ਹਲਕੇ ਦੇ ਵਿੱਚ ਹੈ। ਮੈਂ ਨਹੀਂ ਸਮਝਦਾ ਵੀ ਸ਼ਾਇਦ ਇਸ ਦੇ ਬਰਾਬਰ ਹੋਣਗੇ। ਇਹਦੇ ਵਿੱਚ ਮੈਂ ਪ੍ਰੋਗਰਾਮਾਂ ਦੇ ਵਿੱਚ ਜਾਣਾ ਹੈ, ਮਤਲਬ ਇਹ ਨਹੀਂ ਆ ਵੀ ਜੀ ਮੇਰੇ ਆਪਣਾ ਬਈ ਬੰਦਾ ਵਧਾ ਚੜਾ ਕੇ ਆਪਣੀ ਗੱਲ ਕਰਦਾ ਹੈ, ਉਹ ਗੱਲ ਨਹੀਂ ਹੈ। ਮੈਂ ਤੁਹਾਨੂੰ ਯਕੀਨ ਨਹੀਂ, ਮਤਲਬ ਨਾ ਕਲਿੱਪਸ ਵੀ ਤੁਹਾਡੀਆਂ ਮਤਲਬ ਸੋਸ਼ਲ ਮੀਡੀਆ 'ਤੇ ਚੱਲਦੀਆਂ ਹੋਣਗੀਆਂ। ਬੰਦੇ ਇੰਨਾ ਪਿਆਰ, ਇੰਨਾ ਜੋਸ਼ ਨਾਲ ਸਵਾਗਤ ਕਰਦੇ ਆ, ਇੰਨਾ ਪਿਆਰ ਬਜ਼ੁਰਗ ਵੀ। ਤੇ ਨਾ ਮੈਂ ਜਦੋਂ ਸਟੇਜ ਤੇ ਚੜ੍ਹਦਾ ਹੈ ਤੇ ਮੈਨੂੰ ਇਹ ਲੱਗਦਾ ਯਾਰ ਵੀ ਇਹਨਾਂ ਲਈ ਤਾਂ ਧੰਨਵਾਦ ਸ਼ਬਦ ਹੀ ਕੁਛ ਨਹੀਂ ਹੈ। ਬਈ ਇਹਨਾਂ ਨੂੰ ਜੇ ਹੁਣ ਮੈਂ ਕਹਾਂ ਵੀ ਮੈਂ ਤੁਹਾਡਾ ਧੰਨਵਾਦ ਕਰਦਾ ਹੈ, ਉਹ ਤਾਂ ਫਿਰ ਸਮਝ ਲਓ ਵੀ ਛੋਟਾ ਪੈ ਜਾਂਦਾ। ਛੋਟਾ ਵੀ ਨਹੀਂ ਪੈਂਦਾ, ਹੈ ਹੀ ਨਹੀਂ। ਇੰਨਾ ਪਿਆਰ, ਬਹੁਤ ਪਿਆਰ ਦਿੰਦੇ ਆ ਜੀ। ਮੈਂ ਕਹਿੰਦਾ ਬਾਈ ਜੀ, ਮੈਂ ਪਹਿਲਾਂ ਰੋਡ ਸ਼ੋਅ ਕੀਤਾ, 5-6 ਕਿਲੋਮੀਟਰ ਦੀਆਂ ਗੱਡੀਆਂ ਸੀ, ਲੰਮਾ ਕਾਫਲਾ ਸੀ, ਮੋਟਰਸਾਈਕਲ ਸੀਗੇ ਮੁੰਡਿਆਂ ਦੇ। ਮੈਂ ਇੱਕ ਵੀ ਗੱਡੀ ਵਿੱਚ ਤੇਲ ਨਹੀਂ ਪਵਾਇਆ, ਨਾ ਮੇਰੇ ਕੋਲੋਂ ਕਿਸੇ ਨੇ ਪੈਸੇ ਮੰਗੇ ਹੈ। ਬਾਈਕ ਦੇ ਵਿੱਚ ਇੱਕ ਮੁੰਡੇ ਦਾ ਵਿਚਾਰੇ ਦਾ ਤੇਲ ਮੁੱਕ ਗਿਆ, ਉਹ ਵੀ ਮੈਂ ਉਹਨੂੰ ਕੋਲੋਂ ਦਿੱਤੇ, ਇੱਕ ਦੂਜੇ ਦਾ ਹੱਥ ਫੜੀ ਆਉਂਦੇ ਸੀ। ਮੈਂ ਕਿਹਾ ਕਾਕਾ 500 ਰੁਪਏ ਦਾ ਤੇਲ ਪਵਾ ਲਈ, ਉਹ ਵੀ ਨਹੀਂ ਸੀ ਲੈਂਦਾ। ਕਹਿੰਦਾ ਬਾਈ, ਮੈਂ ਕਿਹਾ ਨਹੀਂ ਫੜ ਲੈ ਤੂੰ। ਅਸੀਂ ਦੂਜਾ ਰੋਡ ਸ਼ੋਅ ਕੀਤਾ ਬਠਿੰਡੇ ਵਾਲਾ, ਸਭ ਨੂੰ ਪਤਾ ਵੀ ਰਿਕਾਰਡ ਤੋੜਤੇ ਉਹਨੇ ਸਾਰੇ। ਤੇ ਉਹ 10-12 ਕਿਲੋਮੀਟਰ ਲੰਬਾ ਕਾਫਲਾ ਸੀ। ਸੁੱਖਾਂ ਵਾਲਾ ਪਿੰਡ 10 ਕਿਲੋਮੀਟਰ ਹੈ। ਫਰੀਦਕੋਟ ਤੋਂ ਲੈ ਕੇ ਸੁੱਖਣ ਵਾਲੇ ਪਿੰਡ ਵੀ ਗੱਡੀਆਂ ਟੱਪ ਗਈਆਂ ਸੀ ਤੇ ਫਰੀਦਕੋਟ ਹਲੇ ਗੱਡੀਆਂ ਖੜੀਆਂ ਸੀ। ਤੇ ਉਹ ਐਡਾ ਵੱਡਾ ਕਾਫਲਾ ਸੀ। ਮੈਂ ਮਤਲਬ ਨਾ
ਸਹੁੰ ਖਾ ਕੇ ਕਹਿਣਾ ਬਈ ਜੇ ਅਸੀਂ ਕਿਸੇ ਗੱਡੀ 'ਚ 10 ਰੁਪਏ ਦਾ ਵੀ ਤੇਲ ਪਵਾਇਆ ਹੋਵੇ ਜਾਂ ਮੇਰੇ ਤੋਂ ਕਿਸੇ ਨੇ ਪੈਸੇ ਮੰਗੇ ਹੁਣ ਬਾਈ ਜੀ ਗੱਡੀ ਤੁਸੀਂ ਪਹਿਲਾਂ ਵੀ ਇਸ ਹਲਕੇ ਤੋਂ ਇਲੈਕਸ਼ਨ ਲੜੀ ਆ ਤਾਂ ਪਹਿਲਾਂ ਨਹੀਂ ਲੜੀ ਜੀ ਪਹਿਲਾਂ ਕਿਹੜੇ ਹਲਕੇ ਤੋਂ ਲੜਦੇ ਰਹੇ ਬਠਿੰਡੇ ਤੋਂ ਲੜੀ ਆ ਭਦੌੜ ਤੋਂ ਲੜੀ ਆ ਜੀ ਤਾਂ ਖਾਸ ਕਰ ਜਿਹੜੀਆਂ ਤੁਹਾਡੀਆਂ ਪਹਿਲੀਆਂ ਇਲੈਕਸ਼ਨ ਨੇ ਉਹਨਾਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਤਾਂ ਜਦੋਂ ਇਸ ਇਲਾਕੇ ਤੋਂ ਇਲੈਕਸ਼ਨ ਲੜਨ ਵਾਸਤੇ ਤਿਆਰੀ ਕਰਦੇ ਹੋ ਲੋਕਾਂ ਦੇ ਵਿੱਚ ਆ ਕੇ ਵਿਚਰਦੇ ਹੋ ਉਮੀਦ ਸੀਗੀ ਇੰਨੀ ਕਿ ਇਸ ਤਰੀਕੇ ਦੇ ਨਾਲ ਲੋਕਾਂ ਦਾ ਸਮਰਥਨ ਮਿਲ ਜੂ ਨਹੀਂ ਬਿਲਕੁਲ ਨਹੀਂ ਮੈਨੂੰ ਨਾ ਐਕਚੁਅਲੀ ਲੋਕੀ ਦੇਖੋ ਜਿਨ੍ਹਾਂ ਨੇ ਸਮਰਥਨ ਦੇਣਾ ਹੈ ਨਾ ਉਹ ਖੁੱਲ੍ਹ ਕੇ ਕਹਿ ਦਿੰਦੇ ਆ ਗੱਲ ਕਹਿੰਦੇ ਬਾਈ ਜੀ ਜੇ ਤੁਸੀਂ ਪਾਰਟੀ ਵੱਲੋਂ ਖੜਦੇ ਨਾ ਤਾਂ ਤੁਹਾਨੂੰ ਅਸੀਂ ਤੁਰਨਾ ਹੀ ਨਹੀਂ ਸੀ ਤੁਹਾਡੇ ਨਾਲ ਤੁਸੀਂ ਵੋਟ ਇਕੱਲੇ ਆਪਣੇ ਬਜ਼ੁਰਗਾਂ ਦੇ ਨਾਂ 'ਤੇ ਆਪਣੇ ਫਾਦਰ ਸਾਹਿਬ ਦੇ ਨਾਂ 'ਤੇ ਮੰਗਦੇ ਹੋ ਇਲੈਕਸ਼ਨ ਇਕੱਲੇ ਉਹਨਾਂ ਦੇ ਨਾਮ 'ਤੇ ਲੜਦੇ ਹੋ ਅਸੀਂ ਤਾਂ ਤੁਹਾਨੂੰ ਪਿੱਠ ਹੁਣ ਦਿਖਾ ਹੀ ਨਹੀਂ ਸਕਦੇ ਕਹਿੰਦੇ ਐ ਬਈ ਜੇ ਪਾਰਟੀ ਨਾਲ ਹੁੰਦੇ ਅਸੀਂ ਤੁਰਦੇ ਨਹੀਂ ਸੀ ਉਹ ਇਹ ਵੀ ਕਹਿੰਦੇ ਆ ਕਹਿੰਦੇ ਬਾਈ ਜੀ ਜੇ ਤੁਸੀਂ ਪਿਛਲੀਆਂ ਪਾਰਟੀਆਂ ਇੰਡੀਪੈਂਡੈਂਟ ਲੜਦੇ ਨਾ ਇਕੱਲੇ ਆਪਣੇ ਫਾਦਰ ਸਾਹਿਬ ਦੇ ਨਾਮ 'ਤੇ ਵੀ ਮੈਂ ਉਹਦਾ ਪੁੱਤ ਐ ਕਹਿੰਦੇ ਤੁਸੀਂ ਉਹ ਵੀ ਨਹੀਂ ਸੀ ਹਾਰਦੇ ਅੱਛਾ ਹੋਰ ਉਹ ਇਲੈਕਸ਼ਨਸ ਨਾਲੋਂ ਮੁਕਾਬਲੇ ਇਹ ਇਲੈਕਸ਼ਨਸ ਨਾਲੋਂ ਬਾਈ ਜੀ ਮੈਨੂੰ ਬਿਲਕੁਲ ਆਸ ਨਹੀਂ ਸੀ ਮੈਨੂੰ ਗੁਰਸੇਵਕ ਸਿੰਘ ਜਵਾਰ ਕੇ ਧੱਕੇ ਨਾਲ ਲਿਆਇਆ ਬਾਈ ਨਹੀਂ ਆਪਾਂ ਜਿੱਤਾਂਗੇ ਆਪਾਂ ਇਕੱਲੇ ਬਜ਼ੁਰਗ ਦੇ ਨਾਂ 'ਤੇ ਇਲੈਕਸ਼ਨ ਲੜਨੀ ਹੈ ਆਪਾਂ ਕਿਸੇ ਪਾਰਟੀ ਦੇ ਨਾਂ 'ਤੇ ਨਹੀਂ ਲੜਨੀ ਤੀਜੇ ਦਿਨ ਮੇਰੇ ਕੋਲ ਗੱਡੀ 'ਚ ਤੇਲ ਪਵਾਉਣ ਜੋਗੇ ਪੈਸੇ ਨਹੀਂ ਸੀ ਕੁਦਰਤੀ ਨਹੀਂ ਸੀ ਵੈਸੇ ਤਾਂ ਹੁੰਦੇ ਵੀ ਤੇਲ ਜੋਗੇ ਪੈਸੇ ਵੀ ਘਟ ਗਏ ਤੇ ਮੈਂ ਇਹਨੂੰ ਕਹੀ ਗਿਆ ਮੈਂ ਕਿਹਾ ਯਾਰ ਬਾਹਰ ਅਪੀਲ ਕਰਦੇ ਆ ਵੀ ਪਤਾ ਨਹੀਂ ਲੋਕ ਭੇਜਣਗੇ ਆ ਬਾਹਰ ਦੇ ਨਹੀਂ ਭੇਜਣਗੇ ਪਿੰਡਾਂ 'ਚ ਤਾਂ ਉਹੀ 5-10 ਹਜ਼ਾਰ ਹੀ ਮਿਲਦਾ ਸੀ ਮਤਲਬ ਮਾੜਾ ਮੋਟਾ ਹੀ ਬਾਅਦ 'ਚੋਂ ਵੀ ਮਿਲ ਲੱਗਿਆ ਹੈ ਤੇ ਮੈਂ ਕਹਿੰਦਾ ਜੀ ਬਈ ਲੋਕੀ ਬਾਹਰ ਵਾਲੇ ਮੈਂ ਕਹਿੰਦਾ ਵੀ ਮੈਨੂੰ ਇੰਨਾ ਕਦੇ ਮਾਣ ਸਤਿਕਾਰ ਮਿਲਿਆ ਹੀ ਨਹੀਂ ਬਾਹਰੋਂ ਜੇ ਆਪਾਂ ਪਿਛਲੀਆਂ ਦੋਨੋਂ ਇਲੈਕਸ਼ਨ ਦਾ ਟੋਟਲ ਕਰ ਲਈਏ ਤਾਂ ਵੀ ਨਹੀਂ ਮਿਲਿਆ ਜਦੋਂ ਇਲਾਕੇ ਦੇ ਵਿੱਚ ਜਾ ਕੇ ਵਿਚਰਦੇ ਹੋ ਤਾਂ ਸ਼ਹੀਦ ਭਾਈ ਬੇਅੰਤ ਸਿੰਘ ਦੀ ਕੁਰਬਾਨੀ ਦੀ ਗੱਲ ਹੁੰਦੀ ਹੈ ਤੇ ਖਾਸ ਕਰ ਜਦੋਂ ਕੁਰਬਾਨੀ ਦੀਆਂ ਗੱਲਾਂ ਛਿੜਦੀਆਂ ਨੇ ਆਮ ਕਰਕੇ ਸਟੇਜਾਂ ਤੇ ਬੁਲਾਰਿਆਂ ਦੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਹੈ ਫਿਰ ਮਾਣ ਮਹਿਸੂਸ ਹੁੰਦਾ ਆ ਉਹ तमाम ਸਾਰੀਆਂ ਚੀਜ਼ਾਂ ਤੇ ਯਾਦ ਆਉਂਦੀਆਂ ਹੋਣਗੀਆਂ ਮੈਂ ਨਾ ਤੁਹਾਨੂੰ ਅੱਜ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਇੱਕ ਨੂੰ ਉੱਥੇ ਬੈਠੇ ਸੀ ਅਸੀਂ ਘਰੇ ਬਈ ਅੱਜ ਮੈਨੂੰ ਆਪਣੇ ਫਾਦਰ ਸਾਹਿਬ ਦੀ ਰੀਅਲ ਵੈਲਿਊ ਦਾ ਪਤਾ ਲੱਗਿਆ ਹੈ ਜਦੋਂ ਮੈਂ ਉਹਨਾਂ ਦੀ ਪਾਵਰ ਨੂੰ ਜਾਂ ਉਹਨਾਂ ਨੂੰ ਅੰਡਰ ਐਸਟੀਮੇਟ ਕਰਦਾ ਰਿਹਾ ਅੱਜ ਤੱਕ ਪਾਰਟੀਆਂ ਨਾਲ ਜੁੜ ਕੇ ਵੀ ਮੈਨੂੰ ਪਾਰਟੀ ਦੀ ਲੋੜ ਹੈ ਵੀ ਤਾਂ ਮੈਂ ਕਾਮਯਾਬ ਹੋ ਸਕਦਾ ਨਹੀਂ ਬੜਾ ਗਲਤ ਫੈਸਲਾ ਸੀ ਨਹੀਂ ਇੰਡੀਪੈਂਡੈਂਟ ਕਿਉਂਕਿ ਇਹ ਹੈ ਨਾ ਵੀ ਇਹ ਪਾਰਟੀਆਂ ਦਾ ਕੁਝ ਵੀ ਨਹੀਂ ਹੈ ਸਾਡੇ ਫਾਦਰ ਸਾਹਿਬ ਦਾ ਨਾਂ ਤਾਂ ਉਸ ਹਰੇਕ ਬੰਦੇ ਲਈ ਦੇ ਮਨ ਦੇ ਵਿੱਚ ਰਿਸਪੈਕਟ ਹੈ ਹਰੇਕ ਬੰਦੇ ਦੇ ਮਨ ਦੇ ਵਿੱਚ ਰਿਸਪੈਕਟ ਹੈ ਆਮ ਬੰਦਾ ਤਾਂ ਪਾਰਟੀਆਂ ਦੇ ਵਿਰੋਧ 'ਚ ਹੀ ਹੈ ਜਿਹੜਾ ਬੰਦਾ ਪਾਰਟੀਆਂ ਨੂੰ ਗਾਲਾਂ ਕੱਢਦਾ ਹੈ ਯਾਰ ਇਹ ਸਾਰੇ ਚੋਰ ਹੈ ਉਹ ਫਿਰ ਵੀ ਮੇਰੇ ਨਾਲ ਤੁਰਦਾ ਯਾਰ ਵੀ ਇਹ ਸ਼ਹੀਦ ਬੇਅੰਤ ਸਿੰਘ ਦਾ ਪੁੱਤਰ ਹੈ ਜਿਹੜੇ 20-25% ਲੋਕ ਕਹਿੰਦੇ ਆ ਯਾਰ ਪਾਰਟੀਆਂ ਨਹੀਂ ਇਹ ਤਾਂ ਬੇਕਾਰ ਕੰਮ ਹੈ ਪਾਰਟੀਆਂ ਦਾ ਇਹ ਤਾਂ ਚੋਰ ਹੈ ਪਰ ਉਹ ਬੰਦੇ ਪਾਰਟੀਆਂ ਨੂੰ ਗਾਲਾਂ ਕੱਢਣ ਵਾਲੇ ਮੇਰੇ ਨਾਲ ਤੁਰਦੇ ਆ ਕਹਿੰਦੇ ਜੀ ਤੁਸੀਂ ਕਿਸੇ ਪਾਰਟੀ ਦੇ ਨਹੀਂ ਹੋ ਇੰਡੀਪੈਂਡੈਂਟ ਹੈ ਅਸੀਂ ਤੁਹਾਡੇ ਨਾਲ ਤੁਰਾਂਗੇ ਲੋਕਾਂ ਦੇ ਵੱਲੋਂ ਵੀ ਕਿਤੇ ਨਾ ਕਿਤੇ ਕੁਝ ਅਜਿਹੇ ਲੋਕ ਵੀ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਸਵਾਲ ਕੀਤੇ ਜਾਂਦੇ ਆ ਸ਼ਹੀਦ ਪਰਿਵਾਰਾਂ ਦੀ ਕੋਈ ਸਾਰ ਨਹੀਂ ਲੈਂਦਾ ਤੇ ਅੱਜ ਸ਼ਹੀਦ ਭਾਈ ਬੇਅੰਤ ਸਿੰਘ ਦੇ ਪੁੱਤਰ ਨੂੰ ਲੋਕਾਂ ਨੇ ਆਪਣੀਆਂ ਪਲਕਾਂ ਦੇ ਉੱਪਰ ਬਿਠਾਇਆ ਹੁੰਦਾ ਮਾਣ ਮਹਿਸੂਸ ਹੁੰਦਾ ਇਸ ਚੀਜ਼ ਨੂੰ ਲੈ ਕੇ ਬਹੁਤ ਇੱਕ ਗੱਲ ਨਾ ਮੇਰੀ ਗੱਲ ਸ਼ੁਰੂ ਤੋਂ ਯਾਦ ਰੱਖਿਓ ਮੈਂ ਕਦੀ ਵੀ ਕੌਮ ਨੂੰ ਨਹੀਂ ਕਿਹਾ ਵੀ ਮੇਰੀ ਸਾਰ ਨਹੀਂ ਲਈ ਆਮ ਬੰਦੇ ਦਾ ਤਾਂ ਯਾਰ ਜਿੱਦਾਂ ਹੁਣ ਅਸੀਂ ਕਿਹਦੀ ਕਿੰਨੀ ਕੁ ਸਾਰ ਲੈ ਲਾਂਗੇ ਗੱਲ ਤਾਂ ਸਾਰ ਲੈਣ ਦੀ ਇਹ ਹੁੰਦੀ ਆ ਵੀ ਐਡਾ ਪਰਿਵਾਰ ਹੈ ਇੰਨੇ ਲੀਡਰ ਪਰਿਵਾਰਾਂ ਕੌਮ ਦੀਆਂ ਸ਼ਹੀਦ ਪਰਿਵਾਰਾਂ ਦੇ ਨਾਂ 'ਤੇ ਵੋਟਾਂ ਮੰਗਦੇ ਆ ਫਰਜ਼ ਤਾਂ ਉਹਨਾਂ ਦਾ ਬਣਦਾ ਆਮ ਬੰਦਾ ਹੁਣ ਗਰੀਬ ਬੰਦਾ ਜਿਹਦੇ ਆਪਣੇ ਤਾਂ ਵਿਚਾਰੀ ਦਿਹਾੜੀ ਕਰਕੇ ਕਮਾਉਂਦਾ ਮੈਨੂੰ ਕੀ ਪਾਲ ਲੂਗਾ ਉਹ ਗੱਲ ਤਾਂ ਇਹ ਸੀ ਵੀ ਜਿਹੜੇ ਲੀਡਰ ਨਹੀਂ ਸਾਨੂੰ ਪੁੱਛਦੇ ਹੁਣ ਲੀਡਰਾਂ ਨੇ ਮੇਰੀ ਜ਼ਿੰਮੇਵਾਰੀ ਲਈ ਸੀ ਸਕੂਲ ਦੀ ਅਸੀਂ ਫੀਸ ਭਰਾਂਗੇ ਹੋਸਟਲ 'ਚੋਂ ਕੱਢਤਾ ਸੀ ਹੈ ਨਾ ਉਹ ਮਤਲਬ ਮੈਂ ਕਦੀ ਵੀ ਆਮ ਸਿੱਖ ਨੂੰ ਨਹੀਂ ਕਿਹਾ ਆਮ ਸਿੱਖ ਲਈ ਤਾਂ ਸਾਡੇ ਜੇ ਫਾਦਰ ਦੀ ਰਿਸਪੈਕਟ ਹੈ ਹੀ ਆਮ ਸਿੱਖਾਂ ਦੇ ਮਨ ਦੇ ਵਿੱਚ ਲੀਡਰ ਦੇ ਮਨ ਦੇ ਵਿੱਚ ਤਾਂ ਉਦੋਂ ਤੱਕ ਹੀ ਉਹਦੇ ਲਈ ਬੇਅੰਤ ਸਿੰਘ ਸ਼ਹੀਦ ਹੈ ਜਿੰਨੀ ਦੇਰ ਮੈਂ ਉਹਦੀ ਪਾਰਟੀ ਨਾਲ ਜੁੜਿਆ ਹੁਣ ਇਸ ਵਾਰੀ ਹੋ ਹੀ ਗਿਆ ਮੈਂ ਤੁਹਾਨੂੰ ਦੱਸ ਦੂੰਗਾ ਕਿਸੇ ਨੂੰ ਕਹਿੰਦੇ ਪਾਰਟੀ ਦੇ ਮੈਂ ਨਾਂ ਨਹੀਂ ਲੈਂਦਾ ਉਹ ਕਹਿੰਦੇ ਜੀ ਤੁਸੀਂ ਬਈ ਆਪਣਾ ਪੈਰ ਕੈਂਡੀਡੇਟ ਬਿਠਾ ਲੈਂਦੇ ਆ ਵੀ ਫਿਰ ਵੀ ਸ਼ਹੀਦ ਬੇਅੰਤ ਸਿੰਘ ਦਾ ਪੁੱਤ ਹੈ
ਬਈ ਸ਼ਹੀਦ ਹੈ ਉਹ ਕਹਿੰਦਾ ਯਾਰ ਐ ਤਾਂ ਬਹੁਤ ਸ਼ਹੀਦ ਹੈ, ਮੈਂ ਕਿਹਦੇ ਖਿਲਾਫ ਕੈਂਡੀਡੇਟ ਬਿਠਾਊਂਗਾ। ਇਹ ਕਿਸੇ ਮਤਲਬ ਆਪਣੇ ਪਾਰਟੀ ਦੇ ਪ੍ਰਧਾਨ ਦੀ ਗੱਲ ਹੈ। ਆਮ ਆਦਮੀ ਪਾਰਟੀ ਦੇ ਕੈਂਡੀਡੇਟ ਕਰਮਜੀਤ ਅਨਮੋਲ ਪੰਜਾਬੀ ਅਦਾਕਾਰ ਵੀ ਮੰਨੇ ਜਾਂਦੇ ਨੇ, ਵੱਡਾ ਨਾਮ ਵੀ ਫਿਲਮੀ ਅਦਾਕਾਰਾਂ ਦੇ ਵਿੱਚ ਮੰਨਿਆ ਜਾਂਦਾ ਹੈ, ਤਾਂ ਉਹਨਾਂ ਦੇ ਵਿਰੋਧ ਦੇ ਵਿੱਚ ਤੁਸੀਂ ਚੋਣ ਅਖਾੜੇ ਦੇ ਵਿੱਚ ਆਏ ਹੋ, ਤਾਂ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਵਾਸਤੇ ਪੰਜਾਬ ਦੀਆਂ ਜਿਹੜੀਆਂ ਨਾਮੀ ਕਹਿ ਸਕਦੇ ਕਿ ਫਿਲਮੀ ਅਦਾਕਾਰ ਹੋਣ ਜਾਂ ਗਾਇਕ ਹੋਣ, ਪ੍ਰਚਾਰ ਕਰਨ ਵਾਸਤੇ ਆਉਂਦੇ ਰਹੇ, ਤੇ ਉਹਨਾਂ ਦਿਨਾਂ ਦੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਦਾ ਚੋਣ ਪ੍ਰਚਾਰ ਦਾ ਉਹਨਾਂ ਮਾਹੌਲ ਨਹੀਂ ਸੀ ਬਣਿਆ, ਲੋਕਾਂ ਦਾ ਉਹਨਾਂ ਖਾਸ ਸਮਰਥਨ ਨਹੀਂ ਸੀ। ਫਿਰ ਉਸ ਵਕਤ ਮਹਿਸੂਸ ਕੀ ਕਰਦੇ ਸੀ ਤੁਸੀਂ? ਦੇਖੋ ਜੀ, ਮੈਂ ਨਾ ਇੱਕ ਗੱਲ ਕਹਿ ਦੇਵਾਂ ਕਿ ਚਾਹੇ ਸਾਡੇ ਕੋਲੇ ਅਸੀਂ ਫਾਈਨੈਂਸ਼ੀਅਲੀ ਸਟਰੋਂਗ ਸੀਗੇ ਨਹੀਂ ਸੀਗੇ, ਦੈਟਸ ਅ ਡਿਫਰੈਂਟ ਮੈਟਰ ਜੀ, ਪਰ ਜਿਹੜੀ ਵੈਰੀ ਫਸਟ ਡੇ ਤੋਂ ਅਸੀਂ ਪਿੰਡ ਲੱਗੇ ਆ ਨਾ ਕੱਢਣ, ਸਾਨੂੰ ਪਿਆਰ ਬਹੁਤ ਮਿਲਿਆ, ਹੌਸਲਾ ਬਹੁਤ ਦਿੱਤਾ ਹੈ। ਹਾਂ, ਸਿੱਖੀ ਵਾਲੇ ਜਿਨ੍ਹਾਂ ਦੇ ਮਤਲਬ ਪਿੰਡਾਂ 'ਚ ਇਕੱਠ ਹੁੰਦਾ ਸੀ। ਇਕੱਠ ਕਿਉਂ ਹੁੰਦਾ ਸੀ? ਬਈ ਯਾਰ ਇਹ ਆਜ਼ਾਦ ਹੈ, ਇਹ ਬੇਅੰਤ ਸਿੰਘ ਦਾ ਪੁੱਤ ਹੈ, ਇਹ ਕਿਸੇ ਪਾਰਟੀ ਦਾ ਨੁਮਾਇੰਦਾ ਨਹੀਂ ਹੈ। ਇਸ ਗੱਲ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਬਈ ਇਹ ਸ਼ਹੀਦ ਬੇਅੰਤ ਸਿੰਘ ਦਾ ਪੁੱਤ ਹੈ। ਮੈਂ ਤਾਂ ਕਹਿੰਦਾ ਵੀ ਜਿੰਨੇ ਸ਼ਹੀਦ ਪਰਿਵਾਰ ਹੈ ਉਹਨਾਂ ਨੂੰ ਕਿਸੇ ਦੇ ਪਾਰਟੀ ਵੱਲੋਂ ਨਹੀਂ ਲੜਨਾ ਚਾਹੀਦਾ, ਸਿਰਫ ਆਪਣੇ ਬਜ਼ੁਰਗ ਦੇ ਨਾਂ 'ਤੇ ਜਿਨ੍ਹਾਂ ਦੇ ਫਾਦਰ ਸਾਹਿਬ ਨੇ ਕੁਰਬਾਨੀ ਕੀਤੀ ਹੈ, ਇਕੱਲੇ ਆਪਣੇ ਫਾਦਰ ਸਾਹਿਬ ਦੇ ਨਾਂ 'ਤੇ ਇਲੈਕਸ਼ਨ ਲੜਨ। ਦੇਖਿਓ ਉਹਨਾਂ ਨੂੰ ਵਧੀਆ ਰਿਪੋਰਟ ਆਊਗੀ, ਉਹਨਾਂ ਦੀ ਮਾੜੀ ਨਹੀਂ ਆਉਂਦੀ। ਖਾਲਸਾ ਜੀ, ਤੁਸੀਂ ਚੋਣ ਅਖਾੜੇ ਦੇ ਵਿੱਚੋਂ, ਤੇ ਖਾਸ ਕਰ ਕਈ ਵਾਰੀ ਇਹ ਹੁੰਦਾ ਹੈ ਕਿ ਬੰਦੇ ਨੇ ਉਹ ਤਮਾਮ ਸਾਰੀਆਂ ਚੀਜ਼ਾਂ ਦੀ ਉਮੀਦ ਉਹਨਾਂ ਨੁਮਾਇੰਦਿਆਂ ਤੋਂ ਕੀਤੀ ਹੁੰਦੀ ਹੈ ਜਿਨ੍ਹਾਂ ਨੂੰ ਲੋਕ ਚੁਣ ਕੇ ਵਿਧਾਨ ਸਭਾ ਦੇ ਵਿੱਚ, ਸੰਸਦ ਦੇ ਵਿੱਚ ਭੇਜਦੇ ਨੇ, ਪਰ ਉਹ ਉਮੀਦਾਂ ਤੇ ਉਹ ਖਰੇ ਨਹੀਂ ਉਤਰਦੇ। ਪਰ ਤੁਸੀਂ ਕਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਲੈ ਕੇ ਸੰਸਦ ਦੇ ਵਿੱਚ, ਪਾਰਲੀਮੈਂਟ ਦੇ ਵਿੱਚ ਜਾਣਾ ਚਾਹੁੰਦੇ ਹੋ? ਦੇਖੋ ਜੀ, ਜਿਹੜੀ ਖਰੀ ਉਤਰਨ ਵਾਲੀ ਗੱਲ ਹੈ ਨਾ, ਖਰੀ ਉਤਰਨ ਵਾਲੀਆਂ ਐਕਸਪੈਕਟੇਸ਼ਨਸ ਹੁੰਦੀਆਂ ਸਟੇਟ ਗੌਰਮੈਂਟ ਤੋਂ। ਸਟੇਟ ਗੌਰਮੈਂਟ ਤੋਂ ਮਤਲਬ ਜਦੋਂ ਤੁਸੀਂ ਰਾਜ ਦੇ ਵਿੱਚ ਹੁੰਦੇ ਹੋ, ਤੇ ਖਾਸ ਕਰ ਹੁੰਦੀ ਹੈ MLA ਗੌਰਮੈਂਟ ਤੋਂ, ਕਿਉਂਕਿ ਸਟੇਟ ਦੀ ਡਿਵੈਲਪਮੈਂਟ ਉਹਨੇ ਕਰਨੀ ਹੈ। MP ਤੋਂ ਫਿਰ ਵੀ ਉਹ ਐਕਸਪੈਕਟੇਸ਼ਨਸ ਨਹੀਂ ਹੁੰਦੀਆਂ। MP ਦਾ ਤਾਂ ਇਹ ਹੁੰਦਾ ਵੀ ਓਵਰਆਲ ਮਾਹੌਲ ਜਿਹਾ ਦੇਖ ਕੇ ਬੱਚਿਆਂ ਨੂੰ ਆਪਾਂ ਵੀ ਖੇਡਣ ਵਾਸਤੇ ਕਿਤਾਬਾਂ ਉਹ ਦੇਤੀਆਂ, ਜਾਂ ਕੋਈ ਸੈਂਟਰ ਗੌਰਮੈਂਟ ਦੇ ਵਿੱਚ ਆਪਣਾ ਮਤਲਬ ਜਾਂ ਤਾਂ MP ਵੱਡਾ ਹੀ ਕੰਮ ਕਰੂਗਾ, ਵੱਡੇ ਹੀ ਪ੍ਰੋਜੈਕਟ ਲਿਆਊਗਾ ਜੀ, ਕਿਵੇਂ ਜਿਵੇਂ ਹੌਸਪੀਟਲ ਲਿਆਇਆ ਜਾਂ ਕੋਈ ਹੋਰ ਚੀਜ਼ ਲਿਆਇਆ ਹੈ ਨਾ, ਵੱਡਾ ਪ੍ਰੋਜੈਕਟ। ਮਤਲਬ ਜਿਹੜੀਆਂ ਆਮ ਐਕਸਪੈਕਟੇਸ਼ਨਸ ਹੈ ਉਹ MP ਦੇ ਹੱਥ 'ਚ ਨਹੀਂ ਹੁੰਦੀਆਂ, ਉਹ ਸਟੇਟ ਗੌਰਮੈਂਟ ਦੇ ਹੱਥ 'ਚ ਹੁੰਦੀਆਂ, MLA ਦੇ ਹੱਥ ਵਿੱਚ। ਜਿਸ ਤਰੀਕੇ ਦੇ ਨਾਲ ਤੁਹਾਡਾ ਕੁਝ ਦਿਨਾਂ ਤੋਂ ਮਾਹੌਲ ਬਣਿਆ ਹੋਇਆ, ਤਕਰੀਬਨ 2 ਤੋਂ 3 ਰੋਡ ਸ਼ੋਅ ਵੀ ਇਲਾਕੇ ਦੇ ਵਿੱਚ ਤਕਰੀਬਨ ਮੀਲਾਂ ਦੇ ਹਿਸਾਬ ਦੇ ਨਾਲ ਨਿਕਲੇ, ਅਤੇ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਵਿਰੋਧੀ ਧਿਰਾਂ ਨੇ ਉਹਨਾਂ ਦੀ ਰਾਤਾਂ ਦੀ ਨੀਂਦ ਹਰਾਮ ਹੋ ਗਈ। ਦੇਖੋ ਜੀ, ਜਿਹੜੇ ਸਾਡੇ ਰੋਡ ਸ਼ੋਅ ਹੈ, ਪੈਸਿਆਂ ਵਾਲੀ ਤਾਂ ਗੱਲ ਚੱਲ, ਦੈਟਸ ਅ ਡਿਫਰੈਂਟ ਮੈਟਰ। ਸਾਰਾ ਲੋਕਲ ਕਰਾਊਡ ਹੈ, ਬਾਹਰੋਂ ਬੂਰੋਂ ਨਹੀਂ ਆਉਂਦੇ। ਹਾਂ, ਮਤਲਬ ਜਿਵੇਂ ਤੁਸੀਂ ਕਹਿ ਲਓ ਭਾਨਾ ਸਿੱਧੂ ਆਇਆ ਹੈ, ਅਸੀਂ ਭਾਨੇ ਸਿੱਧੂ ਨੂੰ ਕਿਹਾ ਸੀ ਬਾਈ ਜੀ ਵੀ ਤੁਸੀਂ ਚਾਹੇ ਇਕੱਲੇ ਹੀ ਆ ਜਿਓ, ਲੈ ਕੇ ਨਾ ਆਇਓ, ਜਿੱਦਾਂ ਵੀ ਐਂ ਗੱਡੀਆਂ ਨਾਲ, ਇਕੱਲੇ ਹੀ ਆਏ ਆ, ਅਸੀਂ ਜ਼ਿਆਦਾ ਨਹੀਂ। ਅਸੀਂ ਉਹਨਾਂ ਨੂੰ ਕਹਿ ਦਿੱਤਾ ਸੀ, ਅਸੀਂ ਕਿਹਾ ਜਿਸ ਦਿਨ ਅਸੀਂ ਫੂਲ ਕੀਤਾ ਹੈ ਰੋਡ ਸ਼ੋਅ, ਅਸੀਂ ਉਹਦਾ ਰੌਲਾ ਵੀ ਨਹੀਂ ਪਾਇਆ, ਇਕੱਲਾ ਲੋਕਲ ਬੰਦਿਆਂ ਨੂੰ ਪਤਾ ਸੀ ਵੀ ਕਰਨਾ, ਫਿਰ ਵੀ 5-6 ਕਿਲੋਮੀਟਰ ਕਾਫਲਾ ਸੀ। ਪਰ ਇਸ ਰੋਡ ਸ਼ੋਅ ਦਾ ਤਾਂ ਅਸੀਂ ਸਾਰੇ ਹਲਕੇ ਦੇ ਵਿੱਚ ਰੌਲਾ ਪਾਤਾ ਸੀ ਬਈ ਰੋਡ ਸ਼ੋਅ ਕਰਨਾ ਹੈ ਪਹੁੰਚੋ, ਰੋਡ ਸ਼ੋਅ ਕਰਨਾ ਹੈ ਪਹੁੰਚੋ। 8-10 ਕਹਿੰਦਾ 10-12 ਕਿਲੋਮੀਟਰ ਲੰਬਾ ਕਾਫਲਾ ਸੀ। ਅਪੀਲ ਕੀ ਹੈ ਤੁਹਾਡੇ ਵੱਲੋਂ ਅੰਤ ਵਿੱਚ? ਅੰਤ ਵਿੱਚ ਇਹ ਅਪੀਲ ਹੈ ਵੀ ਪਰਖੇ ਹੋਏ ਨੂੰ ਵੀ ਪਰਖੀ ਜਾਣਾ ਸਿਆਣੇ ਬੰਦਿਆਂ ਦਾ ਕੰਮ ਨਹੀਂ ਹੁੰਦਾ। ਇਹ ਪਾਰਟੀਆਂ ਤੋਂ ਜੇ ਤੁਸੀਂ ਅੱਕੇ ਸੀ ਤਾਂ ਹੀ ਮੇਰੇ ਕੋਲ ਅਪਰੋਚ ਕੀਤੀ ਸੀ ਬਈ ਜੀ ਬਈ ਆਓ ਬਈ, ਕਿਉਂਕਿ ਨਾ ਕਈ ਐਸੇ ਮੁੱਦੇ ਹੈ ਜਿਹੜੇ ਸਿੱਖ ਪਰਿਵਾਰ ਹੀ ਇੰਟਰਸਟ ਨਾਲ ਕਰ ਸਕਦੇ ਆ, ਕੋਈ ਉਹਨਾਂ ਦਾ ਮਤਲਬ ਤਹਿ ਤੱਕ ਜਾ ਸਕਦੇ। ਹੁਣ ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦਾ ਮੁੱਦਾ, ਸਾਰਿਆਂ ਨੇ ਰੌਲਾ ਪਾਇਆ, ਕਾਂਗਰਸ ਨੇ ਪਾਇਆ, ਮੁੜ ਕੇ ਭਗਵੰਤ ਮਾਨ ਨੇ ਪਾਇਆ ਜੀ ਮੈਂ ਤਾਂ ਕੱਲ੍ਹ ਹੀ ਅੰਦਰ ਕਰ ਦੂੰਗਾ ਜਾਂ ਕੋਈ ਉਹ ਕਰੂੰਗਾ। ਨਹੀਂ ਕਰਦੇ, ਕਿਉਂ ਨਹੀਂ ਕਰਦੇ? ਕਿਉਂਕਿ ਇਹ ਮੁੱਦਿਆਂ ਦਾ ਹੱਲ ਕਰਨ ਵਾਸਤੇ ਨਾ ਤੁਹਾਨੂੰ ਦਿੱਲੀ ਸਰਕਾਰ ਦੀ ਅੱਖਾਂ ਵਿੱਚ ਅੱਖਾਂ ਪਾ ਕੇ ਕਾਰਵਾਈ ਕਰਨੀ ਪੈਣੀ ਹੈ। ਇਸ ਲਈ ਆਪਾਂ ਮਤਲਬ
ਉਹਨਾਂ ਨੂੰ ਮੇਰੇ ਤੋਂ ਐਕਸਪੈਕਟੇਸ਼ਨਸ ਹੈ ਵੀ ਇਹ ਕਰਨਗੇ ਕੁਛ ਨਾ ਕੁਛ। ਬਿਲਕੁਲ ਹਾਂ ਬਿਲਕੁਲ। ਭਾਈ ਸਰਬਜੀਤ ਸਿੰਘ ਮਲੋਆ ਦੇ ਨਾਲ ਗੱਲਬਾਤ ਕੀਤੀ ਆ ਤਾਂ ਗਰਾਊਂਡ ਤੇ ਜਿਸ ਤਰੀਕੇ ਦੇ ਨਾਲ ਵਿਚਰਦੇ ਨਜ਼ਰ ਆ ਰਹੇ ਨੇ, ਕਿਉਂਕਿ ਜੇ ਰੋਡ ਸ਼ੋਅ ਦੀ ਗੱਲ ਕੀਤੀ ਜਾਵੇ ਪਿਛਲੇ ਸਮੇਂ ਦੇ ਦਰਮਿਆਨ ਤੇ ਇੱਕ ਪਾਸੜ ਤਮਾਮ ਸਾਰੀਆਂ ਚੀਜ਼ਾਂ ਨਜ਼ਰ ਆਉਂਦੀਆਂ ਨੇ, ਪਰ ਭਵਿੱਖ ਦੇ ਵਿੱਚ ਦੇਖਣਾ ਹੋਵੇਗਾ ਕਿ ਚੋਣ ਨਤੀਜੇ ਕਿਸ ਤਰੀਕੇ ਦੇ ਨਾਲ ਜਿਹੜਾ ਲੋਕਾਂ ਦੇ ਮੁਖਾਤਬ ਹੋ ਸਕਦੇ ਨੇ। ਅੱਗੇ ਦੀ ਜਿਹੜੀ ਗੱਲਬਾਤ ਹੈ ਉਹ ਵੀ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।